ਖਬਰਾਂ ਦੀ ਸ਼ੁਰੂਆਤ ਕਰੀਏ ਜੋ ਇਸ ਵੇਲੇ ਕੌਮਾਂਤਰੀ ਪੱਧਰ ਤੇ ਵਰਤਾਰੇ ਬਣੇ ਹੋਏ ਨੇ ਸ਼ਰਮਾ ਜੀ। ਭਾਰਤ ਦੇ ਸਰਕਾਰ ਦੇ ਨੁਮਾਇੰਦਿਆਂ ਦੇ ਜਿਹੜੇ ਬਿਆਨ ਨੇ, ਕੀ ਉਹਨਾਂ ਦੇ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਕਿ ਪਾਕਿਸਤਾਨ ਦੇ ਨਾਲ ਫਿਰ ਜੰਗ ਦੀ ਤਿਆਰੀ ਦੇ ਵਿੱਚ ਹੈ ਭਾਰਤ? ਦੇਖੋ, ਇਸ ਸਮੇਂ ਜੀ ਵਿਸ਼ਵ ਵਿਆਪੀ ਇੱਕ ਤਰ੍ਹਾਂ ਦਾ ਯੁੱਧ ਛਿੜ ਗਿਆ। ਹਾਂਜੀ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਇੱਕ ਤਾਂ ਉਹ ਮੁਲਕ ਯੁੱਧ ਦੀ ਚਪੇਟ 'ਚ ਨੇ ਜਿੱਥੇ ਬਾਰੂਦੀ ਲੜਾਈ ਚੱਲ ਰਹੀ ਹੈ, ਜੀ ਜੀ ਜਿੱਥੇ ਮਿਜ਼ਾਈਲਾਂ ਰਾਹੀਂ ਲੜਾਈ ਚੱਲ ਰਹੀ ਹੈ, ਜਿੱਥੇ ਹਥਿਆਰਾਂ ਦੇ ਰਾਹੀਂ ਹਮਲੇ ਹੋ ਰਹੇ ਨੇ, ਗੋਲੇ ਸਿੱਟੇ ਜਾ ਰਹੇ ਨੇ। ਤੇ ਇੱਕ ਉਹ ਮੁਲਕ ਨੇ ਜਿਹੜੇ ਦੀ ਯਾਦ ਦੇ ਵਿੱਚ ਤਕਨੀਕੀ ਤੌਰ ਤੇ ਆ ਗਏ ਨੇ, ਜਿਨ੍ਹਾਂ ਦੇ ਉੱਤੇ ਕਾਰੋਬਾਰ ਦਾ ਅਸਰ, ਵਪਾਰ ਦਾ ਅਸਰ, ਆਪਸੀ ਰਿਸ਼ਤਿਆਂ ਦਾ ਅਸਰ, ਇੱਕ ਦੂਏ ਨਾਲ ਖੜਨ ਦਾ ਅਸਰ। ਬਿਲਕੁਲ। ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਪੂਰੀ ਦੁਨੀਆ ਇਸ ਯੁੱਧ ਦੀ, ਇਸ ਜੰਗ ਦੀ ਚਪੇਟ 'ਚ ਹੈਗੀ ਹੈ। ਪਰ ਕੁਝ ਮੁਲਕਾਂ 'ਚ ਸਿੱਧੀ ਜੰਗ ਦਾ ਜਿਹੜਾ ਪ੍ਰਗਟਾਵਾ ਹੈ, ਉਹਦੇ ਵਿੱਚੋਂ ਇਜ਼ਰਾਈਲ ਤੇ ਅਮਰੀਕਾ ਨੇ ਜਿਸ ਤਰ੍ਹਾਂ ਈਰਾਨ ਤੇ ਨਿਸ਼ਾਨਾ ਬਿੰਨਿਆ, ਤੇ ਸ਼ਾਇਦ ਇੰਨਾ ਅਮਰੀਕਾ ਨੇ ਵੀ ਨਹੀਂ ਸੋਚਿਆ ਹੋਣਾ ਕਿ ਈਰਾਨ ਇੰਜ ਮਤਲਬ ਕਿ ਸਾਹਮਣੇ ਟੱਕਰੂਗਾ। ਸੋ ਇਸ ਲਈ ਈਰਾਨ ਵੀ ਇਹਦਾ ਮਤਲਬ ਪੂਰੀ ਤਿਆਰੀ ਤੇ ਸੀ, ਉਹਨੂੰ ਵੀ ਜਾਣਕਾਰੀ ਸੀ। ਪਰ ਹੁਣ ਇਹ ਯੁੱਧ 3 ਮੁਲਕਾਂ ਤੱਕ, ਇਜ਼ਰਾਈਲ, ਅਮਰੀਕਾ ਤੇ ਈਰਾਨ ਤੱਕ ਸੀਮਤ ਨਹੀਂ ਰਿਹਾ ਜੀ। ਇਹ ਲਗਭਗ ਖਾੜੀ ਦੇਸ਼ਾਂ 'ਚ ਤਾਂ ਸਿੱਧੇ ਰੂਪ 'ਚ ਧਮਾਕਿਆਂ ਦੇ ਰੂਪ 'ਚ ਫੈਲ ਚੁੱਕਿਆ। ਤੇ ਉਸ ਤੋਂ ਬਾਅਦ ਇਹਦਾ ਅਸਰ ਹੁਣ ਇਸ ਕਦਰ ਪੈਣ ਲੱਗਾ ਕਿ ਚੀਜ਼ਾਂ ਰੁਕਣ ਲੱਗੀਆਂ ਨੇ ਜੀ, ਹੈ ਨਾ। ਤੇਲ ਦੀ ਆਮਦ ਲਗਭਗ ਬੰਦ ਹੋਣ ਵਾਲੀ ਸਥਿਤੀ 'ਚ ਹੈ, ਤੇ ਸਾਡੇ ਵਾਲੇ ਪਾਸੇ ਨੂੰ, ਈਰਾਨ ਵਾਲੇ ਪਾਸੇ ਨੂੰ ਜਿਹੜਾ ਸਮੁੰਦਰੀ ਰਾਹ ਉਹ ਤਾਂ ਉਹਨਾਂ ਨੇ ਰੋਕੇ ਲਿਆ ਇੱਕ ਤਰ੍ਹਾਂ ਨਾਲ, ਕਿ ਇਸ ਰੂਟ ਤੋਂ ਨਹੀਂ ਜਾਣ ਦੇਣਗੇ, ਉਹਦੇ ਨਾਲ ਅਸਰ ਤਾਂ ਪੈਂਦਾ ਹੀ ਹੈ। ਸੋ ਇਸ ਲਈ ਇਹ ਫਿਕਰ ਤਾਂ ਖੜੇ ਨੇ, ਪਰ ਇਹਦੇ ਸਭ ਦੇ ਦਰਮਿਆਨ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਲੈ ਕੇ ਉਹਨਾਂ ਦੇ ਵਿਭਾਗਾਂ ਤੱਕ ਸ਼ਾਂਤੀ ਦੀਆਂ ਗੱਲਾਂ ਬਹੁਤ ਕੀਤੀਆਂ ਜਾ ਰਹੀਆਂ ਨੇ। ਪਰ ਬਿਲਕੁਲ ਮਤਲਬ ਜੰਗ ਦੇ ਮਾਹੌਲ ਦੇ ਵਿੱਚ ਤੁਹਾਨੂੰ ਤੇਲ ਘਿਓ ਦੀ ਲੋੜ ਨਹੀਂ ਹੁੰਦੀ, ਪਾਣੀ ਦੀ ਲੋੜ ਹੁੰਦੀ ਹੈ ਕਿ ਤੁਸੀਂ ਪਾਣੀ ਪਾਓ ਤੇ ਅੱਗ ਨੂੰ ਠੰਡਿਆ ਕਰੋ। ਪਰ ਸਾਡਾ ਗਵਾਂਢੀ ਮੁਲਕ ਪਾਕਿਸਤਾਨ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਆਪਣੇ ਦੋਵੇਂ ਸਦਨਾਂ ਨੂੰ ਇਕੱਤਰ ਕਰਕੇ ਸੰਬੋਧਨ ਕਰਦੇ ਕਹਿੰਦੇ ਨੇ ਕਿ ਤਿਆਰ ਹੋ ਜਾਓ, ਭਾਰਤ ਸਾਡੇ ਤੇ ਹਮਲਾ ਕਰ। ਠੀਕ ਹੈ। ਆਸਿਫ ਅਲੀ ਜ਼ਰਦਾਰੀ ਦਾ ਆਪਣੇ ਮੁਲਕ ਦੇ ਚੁਣੇ ਨੁਮਾਇੰਦਿਆਂ ਨੂੰ ਜਾਂ ਆਪਣੇ ਮੁਲਕ ਦੇ ਨੁਮਾਇੰਦਿਆਂ ਨੂੰ ਇਕੱਤਰ ਕਰਕੇ ਇਹ ਸੁਨੇਹਾ ਲਾਉਣਾ ਕਿ ਭਾਰਤ ਦੁਬਾਰਾ ਜੰਗ ਵੱਲ ਨੂੰ ਵੱਧ ਰਿਹਾ, ਭਾਰਤ ਸਾਡੇ ਤੇ ਤਕੜਾ ਹਮਲਾ ਕਰ ਸਕਦਾ ਹੈ, ਇਹਦੇ ਕੀ ਮਾਇਨੇ ਹੈ? ਜੀ ਸਹੀ। ਮੈਂ ਦੇਖ ਰਿਹਾ ਸੀਗਾ ਕਿ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ, ਹੈ ਨਾ, ਖਵਾਜਾ, ਉਹ ਕਹਿ ਰਹੇ ਸੀ ਵੀ ਕਹਿੰਦੇ ਕਿ ਸਾਨੂੰ ਪੂਰੀ ਤਰ੍ਹਾਂ ਨਾਲ ਅਫਗਾਨਿਸਤਾਨ, ਈਰਾਨ, ਭਾਰਤ ਇਹ ਸਾਰੇ ਸਾਡੇ ਦੁਸ਼ਮਣ ਨੇ ਕਹਿੰਦੇ ਜੀ ਹੈ। ਤੇ ਉਹ ਕਹਿੰਦੇ ਵੀ ਕਿ ਸਮੀਕਰਨ ਬਣ ਰਹੇ ਕਿ ਸਾਰੇ ਪਾਸੇ ਸਾਨੂੰ ਘੇਰਿਆ ਜਾ ਰਿਹਾ। ਪਰ ਜ਼ਰਦਾਰੀ ਨੇ ਤਾਂ ਸਪਸ਼ਟ ਰੂਪ 'ਚ ਕਿਹਾ ਕਿ ਭਾਰਤ ਇੱਕ ਹੋਰ ਜੰਗ ਦੀ ਤਿਆਰੀ ਕਰ ਰਿਹਾ ਤੇ ਸਾਡੇ ਨਾਲ ਸਿੱਧੀ ਜੰਗ ਛਿੜ ਸਕਦੀ ਹੈ। ਕੀ ਇਸ ਲੜਾਈ ਦੇ ਵਿੱਚ ਜਦੋਂ ਇਜ਼ਰਾਈਲ ਔਰ ਅਮਰੀਕਾ ਮਿਲ ਕੇ ਈਰਾਨ ਤੇ ਹਮਲਾਵਰ ਹੈ ਤੇ ਉਹਦੇ ਵਿੱਚ ਚੀਨ ਤੇ ਰੂਸ ਉਸ ਤਰ੍ਹਾਂ ਉਹਦੇ ਨਾਲ ਖੜੇ ਨਜ਼ਰ ਨਹੀਂ ਆਉਂਦੇ ਜਿਸ ਤਰ੍ਹਾਂ ਈਰਾਨ ਜਾਂ ਦੁਨੀਆ ਸੋਚਦੀ ਸੀ। ਪਾਕਿਸਤਾਨ ਜਿਹੜਾ ਕਿਸੇ ਸਮੇਂ ਅਮਰੀਕਾ ਦੇ ਸਹਾਰੇ ਨਾਲ ਪਲਦਾ ਰਿਹਾ, ਕੀ ਉਹ ਕਿਸੇ ਦੁਵਿਧਾ ਵਿੱਚ ਵੀ ਹੈ? ਤੇ ਉਸ ਦੁਵਿਧਾ ਦੇ ਵਿੱਚੋਂ ਉਹ ਇਸ ਤਰੀਕੇ ਦਾ ਮਾਹੌਲ ਖੁਦੇ ਪੈਦਾ ਕਰ ਰਿਹਾ, ਜਾਂ ਉਸਦੇ ਕੋਲ ਕੁਝ ਇਨਪੁਟ ਨੇ ਜਿਹਦੇ ਆਧਾਰ ਤੇ ਉਹਨੇ ਗੱਲ ਕਹੀ ਹੈ। ਇੱਕ ਪਾਸੇ ਸਿੰਧੂ ਜਲ ਸੰਧੀ ਦਾ ਪੇਚ ਹੈ ਜਿਹੜਾ ਸਾਡੇ ਨਾਲ ਲਗਾਤਾਰ ਉਹਦਾ ਫਸਿਆ ਹੋਇਆ। ਬਿਲਕੁਲ ਸਹੀ। ਭਾਰਤ ਸਰਕਾਰ ਵੱਲੋਂ ਜਿਸ ਤਰ੍ਹਾਂ ਇਹ ਫੈਸਲਾ ਲਿਆ ਗਿਆ ਕਿ ਅਸੀਂ ਪਾਣੀ ਨਹੀਂ ਜਾਣ ਦੇਣਾ, ਤੇ ਉਧਰੋਂ ਉਹ ਕਹਿਣਾ ਕਿ ਜੇ ਪਾਣੀ ਰੋਕ ਦਿਓ ਤਾਂ ਇਹਦਾ ਮਤਲਬ ਇਹ ਜੰਗ ਹੈ। ਤੇ ਦੂਸਰਾ, ਸਾਡੀ ਸਰਕਾਰ, ਸਾਡੇ ਨੁਮਾਇੰਦੇ ਲਗਾਤਾਰ ਇਹ ਗੱਲ ਜਨਤਕ ਪਲੇਟਫਾਰਮ, ਰਾਜਨੀਤਿਕ ਪਲੇਟਫਾਰਮਾਂ ਤੋਂ ਕਹਿੰਦੇ ਆਏ ਨੇ ਕਿ ਮਿਸ਼ਨ ਸੰਦੂਰ ਸਸਪੈਂਡ ਮੋਡ ਤੇ ਵਿੱਚ ਹੈ, ਕਲੋਜ਼ ਨਹੀਂ ਹੋਇਆ। ਸਹੀ ਗੱਲ। ਤੇ ਉੱਥੇ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਮਿਸ਼ਨ ਸੰਦੂਰ ਦਾ ਜ਼ਿਕਰ ਕੀਤਾ ਹੈ। ਕੀ ਇਹ ਮਾਹੌਲ ਬਣ ਰਿਹਾ ਜੀ? ਕੀ ਇਹ ਵਹਿੰਦੀ ਗੰਗਾ 'ਚ ਹੱਥ ਧੋਣ ਦੀ ਪ੍ਰਕਿਰਿਆ ਹੋਏਗੀ? ਕੀ ਇਹ ਅਮਰੀਕਾ ਨੂੰ ਕੁਝ ਸਾਬਤ ਕਰਨ ਦੀ ਕੋਸ਼ਿਸ਼ ਹੋਏਗੀ? ਜੀ, ਕਿਉਂਕਿ ਜਿਹੜੇ ਮੁਲਕ ਅਮਰੀਕਾ ਦੀਆਂ ਨੀਤੀਆਂ ਦਾ ਵਿਰੋਧ ਵੀ ਕਰਦੇ ਸੀ, ਅੱਜ ਇਸ ਲੜਾਈ ਦੇ ਮੌਕੇ ਜਾਂ ਤਾਂ ਉਹ ਚੁੱਪ ਕਰ ਗਏ ਨੇ ਜਾਂ ਅਮਰੀਕਾ ਦੀ ਹਾਮੀ ਭਰਨ ਲੱਗੇ ਨੇ, ਖਾਸ ਕਰ ਟਰੰਪ ਦੀ। ਸੋ ਇਸ ਲਈ ਇਹ ਵੀ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਇਹ ਡਰ ਦੇ ਵਿੱਚੋਂ ਹੈ। ਸੋ ਉਹਦੇ ਵਿੱਚੋਂ ਹੀ ਪਾਕਿਸਤਾਨ ਤੇ ਭਾਰਤ ਦੀ ਜੰਗ ਕਿਸੇ ਨਵੇਂ ਨੁਕਤੇ ਤੋਂ ਤਾਂ ਨਹੀਂ ਪੈਦਾ ਕੀਤੀ ਜਾ ਰਹੀ। ਸਹੀ ਹੈ।
ਇਹਦੇ ਪਿੱਛੇ ਅਮਰੀਕਾ ਦੇ ਰਾਸ਼ਟਰਪਤੀ ਦਾ ਕੋਈ ਨਵਾਂ ਦਾਅ ਤਾਂ ਨਹੀਂ, ਪਰ ਜਦੋਂ ਕਿ ਸੱਚਾਈ ਇਹ ਹੈ ਕਿ ਪਾਕਿਸਤਾਨ ਕੁਝ ਘੰਟਿਆਂ ਦੀ ਵੀ ਜੰਗ ਸਹਿਣ ਦੇ ਲਾਇਕ ਨਹੀਂ, ਤੇ ਅਸੀਂ ਵੀ ਜ਼ਿਆਦਾ ਦਿਨ ਨਹੀਂ ਟਿਕ ਸਕਦੇ ਇਸ ਲੜਾਈ ਦੇ ਮੈਦਾਨ। ਜੀ ਸਹੀ ਹੈ। ਇਹਦਾ ਮਤਲਬ ਇਹ ਨਹੀਂਗਾ ਕਿ ਸਾਡੀਆਂ ਫੌਜਾਂ ਕਮਜ਼ੋਰ ਨੇ ਜਾਂ ਅਸੀਂ ਲੜਨ ਦੇ ਸਮਰੱਥ ਨਹੀਂ। ਸਵਾਲ ਅਗਲੇ ਭਵਿੱਖ ਦਾ ਹੁੰਦਾ। ਸਹੀ ਗੱਲ ਹੈ। ਇਸ ਲੜਾਈ ਦੇ ਜਿੱਤ ਹਾਰ ਦਾ ਨਹੀਂ ਹੁੰਦਾ ਜਿਹੜੀ ਤੁਸੀਂ ਲੜ ਰਹੇ ਹੋ। ਇਹ ਲੜਾਈ ਤਾਂ ਭਾਰਤੀ ਫੌਜ ਤੇ ਯਕੀਨ ਹੈ ਉਹ ਜਿੱਤ ਲੈਣਗੇ, ਪਰ ਉਸ ਲੜਾਈ ਦਾ ਅਸਰ ਦਹਾਕਿਆਂ ਤੱਕ ਭਾਰਤੀਆਂ ਤੇ ਕੀ ਪੈਣਾ, ਸਿੱਟੇ ਜਿਹੜੇ ਆ ਉਹਨਾਂ ਦੇ ਨਾਗਰਿਕਾਂ ਤੇ ਕੀ ਪੈਣਾ, ਆਉਣ ਵਾਲੀਆਂ ਪੀੜ੍ਹੀਆਂ ਤੇ ਕੀ ਪੈਣਾ। ਤੇ ਇਹ ਵੀ ਉਸ ਸਮੇਂ ਅਸੀਂ ਜੇ ਜੰਗ ਦੀਆਂ ਗੱਲਾਂ ਕਰਦੇ ਹਾਂ, ਜਦੋਂ ਅਸੀਂ ਕਹਿੰਦੇ ਹਾਂ ਕਿ ਪਰਮਾਣੂ ਸਾਡੇ ਕੋਲ ਨੇ ਤੇ ਅਸੀਂ ਮਾੜਾ ਜਿਹਾ ਉਹਦਾ ਮੂੰਹ ਖੋਲਿਆ ਤੇ ਦੁਨੀਆ ਤਹਿਸ ਨਹਿਸ ਹੋ ਜੂਗੀ। ਹੀਰੋਸ਼ੀਮਾ ਨਾਗਾਸਾਕੀ ਦਾ ਇੱਕ ਪਾਠ ਅਸੀਂ ਅਜੇ ਤੱਕ ਪੜ੍ਹੀ ਜਾਂਦੇ ਹਾਂ। ਉਸ ਸਮੇਂ ਤਾਂ ਟੈਕਨੋਲੋਜੀ ਇਸ ਸਿਖਰ ਤੱਕ ਨਹੀਂ ਸੀ। ਤੇ ਫਿਰ ਅੱਜ ਸੋ ਇਸ ਲਈ ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਜੰਗ ਖੁਦ ਇੱਕ ਮਸਲਾ ਹੈ। ਕਹਿਣ ਦੀ ਗੱਲ ਨਹੀਂ ਹੁੰਦੀ, ਇਸ ਨੂੰ ਅਪਣਾਉਣ ਦੀ ਵੀ ਗੱਲ ਹੈ। ਪਰ ਇਹ ਮਾਹੌਲ ਸੰਕੇਤ ਕਰਦਾ ਹੈ ਕਿ ਜੇਕਰ ਅਮਰੀਕਾ ਇਰਾਨ ਇਜ਼ਰਾਈਲ ਵਾਲੀ ਲੜਾਈ ਤੇਜ਼ ਚੱਲਦੀ ਹੈ ਤਾਂ ਕਈ ਹੋਰ ਮੁਲਕਾਂ ਦੇ ਵਿੱਚ ਵੀ ਕਿਤੇ ਬੰਬਾਰੀ ਦਾ, ਗੋਲਾਬਾਰੀ ਦਾ ਰਾਹ ਨਾ ਖੁੱਲ ਜਾਵੇ, ਜਿਹਦੇ ਵਿੱਚ ਭਾਰਤ ਪਾਕਿਸਤਾਨ ਦੀ ਜੰਗ ਦਾ ਖਤਰਾ ਕੀ ਖੜਾ, ਜਦੋਂ ਕਿ ਸਾਡੀ ਸਰਕਾਰ ਵੱਲੋਂ, ਸਾਡੇ ਅਧਿਕਾਰੀਆਂ ਵੱਲੋਂ ਇਸ ਮਸਲੇ ਤੇ ਜੇ ਟਿੱਪਣੀ ਆਉਣੀ ਬਾਕੀ ਹੈ। ਜੀ ਬਿਲਕੁਲ। ਹੁਣ ਤੱਕ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਭਾਰਤ ਦਾ ਪਲੜਾ ਭਾਰੀ ਰਿਹਾ। ਪਰ ਜਿਵੇਂ ਤੁਸੀਂ ਸ਼ਰਮਾ ਜੀ ਦੱਸਿਆ ਹੀ ਹੈ ਵੀ ਜੰਗ ਦੇ ਜਿਹੜੇ ਸਿੱਟੇ ਹੁੰਦੇ ਨੇ ਜਾਂ ਜਿਹੜੇ ਪ੍ਰਭਾਵ ਹੁੰਦੇ ਨੇ ਉਹਨਾਂ ਤੋਂ ਬਚਣਾ ਔਖਾ ਹੈ। ਉਹ ਰਹਿੰਦੇ ਨੇ ਫਿਰ ਦਹਾਕਿਆਂ ਤੱਕ ਉਸ ਦੇਸ਼ ਦੇ ਉੱਤੇ, ਬੇਰੁਜ਼ਗਾਰੀ ਦੇ ਰੂਪ ਦੇ ਵਿੱਚ, ਉਹਦੀ ਆਰਥਿਕਤਾ ਦੇ ਰੂਪ ਦੇ ਵਿੱਚ ਉਹਦੇ ਤੇ ਰਹਿੰਦੇ ਨੇ। ਤੇ ਕਈ ਵਾਰੀ ਫਿਰ ਕੂਟਨੀਤੀ ਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੇ ਬਦਲਾਅ, ਬਹੁਤ ਸਾਰੇ ਸਮਝੌਤਿਆਵਾਦੀ ਹੋਣਾ ਪੈਂਦਾ ਜਦੋਂ ਤੁਸੀਂ ਜੰਗ ਦੇ ਵਿੱਚ ਆ ਜਾਂਦੇ ਆ।